ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਨੀਲਮ ਕੌਰ ਤੇ मैं TV 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੇ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 5 ਮਾਰਚ 2015 21 ਫੱਗਣ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹੀਏ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਵਿਸ਼ਾ। ਇਹ ਦਿਨ ਜਿਹੜੇ ਨੇ ਜਦੋਂ ਸਾਡਾ ਧਿਆਨ ਅਨੰਦਪੁਰ ਸਾਹਿਬ ਵੱਲ ਜਾਂਦਾ ਹੈ ਤੇ ਜਿੱਥੇ ਲਗਭਗ 3 ਸਦੀਆਂ ਦਾ ਇਤਿਹਾਸ ਸਾਡੀਆਂ ਅੱਖਾਂ ਸਾਹਮਣੇ ਸਾਕਾਰ ਹੁੰਦਾ ਹੈ, ਉੱਥੇ ਪਿਛਲੇ ਲਗਭਗ 5 ਦਿਨ ਤੋਂ ਜਿਹੜਾ ਲਗਾਤਾਰਤਾ ਦੇ ਨਾਲ ਲੱਖਾਂ ਸਿੱਖ ਸੰਗਤਾਂ 6 ਰੋਜ਼ਾ ਜਿਹੜੇ ਹੋਲਾ ਮਹੱਲਾ ਸਮਾਗਮ ਨੇ ਉਹਨਾਂ ਦੇ ਵਿੱਚ ਸ਼ਾਮਲ ਹੋਈਆਂ ਨੇ। ਬੇਸ਼ੱਕ ਹੋਲਾ ਮਹੱਲਾ ਕੱਲ੍ਹ ਹੈ ਨਾਨਕਸ਼ਾਹੀ ਕੈਲੰਡਰ ਮੁਤਾਬਕ, ਔਰ ਇਸ ਦੇ ਇਤਿਹਾਸਕ ਸਿਗਨੀਫੀਕੈਂਸ ਬਾਰੇ ਅਸੀਂ ਕੱਲ੍ਹ ਗੱਲਬਾਤ ਕਰਾਂਗੇ ਵੇਰਵੇ ਨਾਲ ਜੀ ਕਿ ਕਿਵੇਂ ਇਹ ਇੱਕ ਵੱਖਰਾ ਔਰ ਸਿੱਖ ਕੌਮ ਦੀ ਪਛਾਣ ਵਾਲਾ ਜਿਹੜਾ ਇਹ ਤਿਉਹਾਰ 10ਵੇਂ ਪਾਤਸ਼ਾਹ ਨੇ ਐਸਟੈਬਲਿਸ਼ ਕੀਤਾ। ਪਰ ਕਿਉਂਕਿ ਇਸ ਹੋਲਾ ਮਹੱਲਾ ਸਮਾਗਮ ਨਾਲ ਸੰਬੰਧਿਤ ਜਿਹੜੇ ਪਤਾਲਪੁਰੀ ਤੋਂ ਸ਼ੁਰੂ ਹੋਏ ਸਮਾਗਮ ਨੇ ਉਹਨਾਂ ਦਾ ਅੱਜ 5ਵਾਂ ਦਿਨ ਹੈ, ਔਰ 5ਵੇਂ ਦਿਨ ਕਿਉਂਕਿ 6ਵਾਂ ਦਿਨ ਫਿਰ ਮੁੱਖ ਤੌਰ ਦੇ ਉੱਤੇ ਮਹੱਲਾ ਨਿਕਲਦਾ ਹੈ ਔਰ ਉਹ ਇੱਕ ਪੂਰਾ ਉਤਸ਼ਾਹ ਵਾਲਾ ਮਾਹੌਲ ਹੁੰਦਾ ਹੈ ਕਿ ਕਿਸ ਤਰੀਕੇ ਨਾਲ ਨਿਹੰਗ ਸਿੰਘਾਂ ਦੇ ਜਥੇ ਆਪਣਾ ਕਰਤੱਵ ਦਿਖਾਉਂਦੇ ਨੇ। ਸੋ ਜਿਹੜਾ ਸਿਆਸੀ ਕਾਨਫਰੰਸਾਂ ਦਾ ਸਿਲਸਿਲਾ ਹੁੰਦਾ ਹੈ ਜਾਂ ਦੂਸਰਾ ਧਾਰਮਿਕ ਲਿਟਰੇਚਰ ਜਾਂ ਉਸ ਹਵਾਲੇ ਨਾਲ ਸਾਰੇ ਪ੍ਰੋਗਰਾਮ ਉਹ ਇਹਨਾਂ 3-4 ਦਿਨਾਂ 'ਚ ਹੀ ਸਿਮਟ ਜਾਂਦੇ ਨੇ। ਸੋ ਅੱਜ ਜਿਸ ਕਰਕੇ ਅਸੀਂ ਇਸ ਦੇ ਉੱਤੇ ਚਰਚਾ ਕਰ ਰਹੇ ਹਾਂ ਉਹ ਬੀਤੇ ਕੱਲ੍ਹ ਹੋਈਆਂ ਸਿਆਸੀ ਕਾਨਫਰੰਸਾਂ ਨੇ ਅਨੰਦਪੁਰ ਸਾਹਿਬ 'ਚ, ਕਿਉਂਕਿ ਬੇਸ਼ੱਕ ਕਹਿਣ ਨੂੰ ਭਾਰਤ ਦਾ ਸੰਵਿਧਾਨ ਦਾ ਕੋਈ ਸਹਾਰਾ ਲਏ ਜਾਂ ਆਮ ਤੌਰ 'ਤੇ ਇਹ ਸੁਣਨ ਚਾਹੁੰਦਾ ਹੈ ਕਿ ਜੀ ਧਰਮ ਨੂੰ ਜਿਹੜਾ ਹੈ ਉਹ ਸਿਆਸਤ ਤੋਂ ਵੱਖ ਕਰਨਾ ਚਾਹੀਦਾ ਹੈ। ਅਮਰੀਕਾ ਦੇ ਮਾਮਲੇ 'ਚ ਵੀ ਅਸੀਂ ਗੱਲ ਕੀਤੀ ਸੀ ਕਿ ਬੇਸ਼ੱਕ ਕਾਨੂੰਨਨ ਅਮਰੀਕਾ ਦੇ ਵਿੱਚ ਚਰਚ ਔਰ ਸਟੇਟ ਸੈਪਰੇਟ ਨੇ, ਲੇਕਿਨ ਇਹਦੇ ਬਾਵਜੂਦ ਉਹ ਸੈਪਰੇਟ ਨਹੀਂ ਹੋ ਸਕੇ। ਅਮਰੀਕਨ ਪ੍ਰੈਜ਼ੀਡੈਂਟ ਵੀ ਜਿਹੜਾ ਹੈ ਕੌਂਸਟੀਟਿਊਸ਼ਨ ਦੇ ਨਾਲ ਜਿਹੜਾ ਬਾਈਬਲ ਹੈ ਉਸ ਦੇ ਉੱਤੇ ਹੱਥ ਰੱਖ ਕੇ ਸਹੁੰ ਚੁੱਕਦਾ ਜੀ। ਇਹਨਾਂ ਦੇ ਜਿਹੜੇ ਨੋਟ ਛਪੇ ਨੇ ਉਹਨਾਂ ਦੇ ਉੱਤੇ ਵੀ ਇਨ ਗੋਡ ਵੀ ਟਰਸਟ ਹੁੰਦਾ ਹੈ, ਔਰ ਜਿਹੜੀਆਂ ਬੇਸ਼ੱਕ ਹਾਊਸ ਆਫ ਰਿਪਰੈਜ਼ੈਂਟੇਟਿਵ ਹੈ, ਸੈਨੇਟ ਹੈ ਜਾਂ ਸਟੇਟਸ ਦੇ ਚੈਂਬਰ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਓਪਨਿੰਗ ਸੈਸ਼ਨ ਦੀ ਹੁੰਦੀ ਹੈ ਉਹ ਪ੍ਰੇਅਰ ਨਾਲ ਹੁੰਦੀ ਹੈ। ਸੋ ਧਰਮ ਦਾ ਜਿਹੜਾ ਦਖਲ ਹੈ ਉਹ ਈਵਨ ਇੱਥੋਂ 'ਚ ਵੀ ਹਾਲਾਂਕਿ ਕਾਨੂੰਨੀ ਤੌਰ ਦੇ ਉੱਤੇ ਬਿਲਕੁਲ ਚਰਚ ਐਂਡ ਸਟੇਟ ਸੈਪਰੇਟ ਹੈ, ਪਰ ਜੇ ਅਸੀਂ ਭਾਰਤ ਦੇ ਹਵਾਲੇ ਨਾਲ ਦੇਖੀਏ ਕਿ ਉੱਥੇ ਸਭ ਤੋਂ ਪਹਿਲਾਂ ਗਾਂਧੀ ਨੇ ਹੀ ਸਭ ਤੋਂ ਜ਼ਿਆਦਾ ਜਿਹੜਾ ਧਰਮ ਨੂੰ ਮਿਕਸ ਕੀਤਾ ਸਿਆਸਤ 'ਚ। ਉਹਨੇ ਤਾਂ ਆਪਣਾ ਧਰਮ ਦਾ ਸੌਦਾ ਜਿਹੜਾ ਹੈ ਸਿਆਸੀ ਗਾਰ ਪਾ ਕੇ ਸਿਆਸੀ ਲਿਬਾਦਾ ਪਾ ਕੇ ਵੇਚਿਆ ਜੀ। ਹਰ ਧਾਰਮਿਕ ਮੂਵਮੈਂਟ ਨੂੰ ਵੀ ਉਹਨੇ ਇਸਤੇਮਾਲ ਕੀਤਾ ਆਪਣੇ ਆਪ ਨੂੰ ਪ੍ਰਮੋਟ ਕਰਨ ਲਈ। ਜਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਖਿਲਾਫਤ ਮੂਵਮੈਂਟ ਜਦੋਂ ਫਸਟ ਵਰਲਡ ਵਾਰ ਦੇ ਖਤਮ ਹੋਣ ਤੋਂ ਬਾਅਦ ਆਟੋਮਨ ਐਮਪਾਇਰ ਦਾ ਖਾਤਮਾ ਹੋਇਆ ਔਰ ਖਲੀਫੇ ਦੀ ਇੰਸਟੀਟਿਊਸ਼ਨ ਖਤਮ ਹੋਈ, ਭਾਰਤ ਦੇ ਮੁਸਲਮਾਨ ਖਾਸ ਤੌਰ 'ਤੇ ਮਾਲਾਬਾਰ ਦੇ ਉਹ ਖਲੀਫੇ ਦੇ ਹੱਕ ਲਈ ਉੱਭਰੇ ਤੇ ਗਾਂਧੀ ਨੇ ਆਪਣੀ ਪੂਰੀ ਸਪੋਰਟ ਦੇ ਦਿੱਤੀ ਖਿਲਾਫਤ ਮੂਵਮੈਂਟ ਨੂੰ। ਇਸੇ ਤਰ੍ਹਾਂ ਸਾਕਾ ਨਨਕਾਣਾ ਸਾਹਿਬ 21 ਫਰਵਰੀ 1921 'ਚ ਹੁੰਦਾ ਹੈ। ਗਾਂਧੀ ਕੁਛ ਦਿਨ ਬਾਅਦ ਉੱਥੇ ਪਹੁੰਚ ਜਾਂਦਾ ਹੈ ਤੇ ਸਿੱਖਾਂ ਨੂੰ ਉਹ ਕਹਿੰਦਾ ਹੈ ਕਿ ਜੀ ਤੁਸੀਂ ਜਿਹੜਾ ਹੈ ਹੁਣ ਭਾਰਤ ਦੀ ਆਜ਼ਾਦੀ ਦੇ ਸੰਘਰਸ਼ 'ਚ ਵੀ ਆਓ ਤੇ ਇਹ ਵੋ। ਸੋ ਸਿੱਖਾਂ ਨੂੰ ਵੀ ਉਸ ਧਾਰਮਿਕ ਪਲ ਦੇ ਵਿੱਚ ਉਹਨੇ ਇਸਤੇਮਾਲ ਕੀਤਾ ਆਪਣੀ ਗੱਲ ਕਹਿਣ ਦੇ ਲਈ। ਔਰ ਇਸੇ ਤਰ੍ਹਾਂ ਅੱਜ ਤਾਂ ਰਾਜ ਭਾਗ ਹੀ ਉਸ ਪਾਰਟੀ ਦੇ ਕੋਲ ਆਇਆ ਜਿਹਦਾ ਨਾਰਾ ਹੀ ਹਿੰਦੁਸਤਾਨ ਔਰ ਜਿਹੜੇ ਧਰਮ ਔਰ ਸਭ ਤੋਂ ਜ਼ਿਆਦਾ ਪੋਪੂਲੈਰਿਟੀ ਜਿਹੜੀ ਉਹਨਾਂ ਨੇ ਬਹੁ ਗਿਣਤੀ 'ਚ ਲਈ 3 ਸੀਟਾਂ ਤੋਂ ਵਧਾ ਕੇ ਅੱਜ ਰਾਜ ਭਾਗ 'ਤੇ ਬੈਠੇ ਨੇ। ਉਹ ਰਾਮ ਮੰਦਰ ਦੇ ਮੁੱਦੇ ਨੂੰ ਬਣਾ ਕੇ ਜਿਹੜਾ ਇੱਕ ਧਾਰਮਿਕ ਅਕੀਦੇ ਨੂੰ ਜਿਸ ਤਰੀਕੇ ਨਾਲ ਸਿਆਸੀ ਤੌਰ ਦੇ ਉੱਤੇ ਵੇਚਿਆ ਉਹਨਾਂ ਨੇ। ਸੋ ਪੰਜਾਬ ਦੇ ਵਿੱਚ ਵੀ ਕਹਿਣ ਨੂੰ ਇਹ ਪਾਰਟੀਆਂ ਜੋ ਮਰਜ਼ੀ ਕਹਿਣ, ਲੇਕਿਨ ਜਿਹੜੇ ਪੰਜਾਬ ਦੇ ਮੁੱਖ ਸਿੱਖ ਧਰਮ ਨਾਲ ਸੰਬੰਧਿਤ ਦਿਨ ਹੁੰਦੇ ਨੇ ਉਹ ਬੇਸ਼ੱਕ ਹੋਲਾ ਮਹੱਲਾ ਹੋਇਆ ਅਨੰਦਪੁਰ ਸਾਹਿਬ ਦਾ, ਵਿਸਾਖੀ ਜਿਹੜੀ ਹੈ ਉਹ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਜਿਹਨੂੰ ਕਿਹਾ ਜਾਂਦਾ ਉਹ ਹੋਏ ਜੀ, ਸਾਹਿਬਜ਼ਾਦਿਆਂ ਦਾ ਜੋੜ ਮੇਲਾ ਜਿਹੜਾ ਹੈ ਉਹ ਫਤਿਹਗੜ੍ਹ ਸਾਹਿਬ ਹੋਏ, ਸਰਹੰਦ ਹੋਏ। ਇਸੇ ਤਰ੍ਹਾਂ ਰੱਖੜ ਪੁੰਨਿਆਂ ਦਾ ਮੇਲਾ ਬਾਬਾ ਬਕਾਲਾ ਹੋਏ ਜਾਂ ਵਿਸਾਖੀ ਨਾਲ ਸੰਬੰਧਿਤ ਸਮਾਗਮ ਹੋਰ ਥਾਵਾਂ 'ਤੇ ਵੀ ਹੁੰਦੇ ਨੇ।
ਔਰ ਇਹ ਜਿਹੜੇ ਸਾਰੇ ਹੀ ਦਿਨ ਨੇ, ਔਰ ਈਵਨ ਇਸ ਤੋਂ ਇਲਾਵਾ ਹਾਲਾਂ ਛਪਾਰ ਨਾਲ ਕੋਈ ਸਿੱਖ ਧਰਮ ਦਾ ਸੰਬੰਧ ਨਹੀਂ ਹੈ, ਉਹਦਾ ਮਿੱਟੀ ਪੁੱਟਣ ਜਾਂਦੇ ਨੇ, ਉੱਥੇ ਆਪਣੀ ਮਿੱਟੀ ਘਰ ਬੈਠੇ ਪੱਟੀ ਜਾਂਦੇ ਨੇ, ਉੱਥੇ ਵੀ ਜਾਂਦੇ ਨੇ, ਔਰ ਉੱਥੇ ਵੀ ਸਿਆਸੀ ਕਾਨਫਰੰਸਾਂ ਹੁੰਦੀਆਂ। ਔਰ ਇਹ ਜਿਹੜੀਆਂ ਸਿਆਸੀ ਕਾਨਫਰੰਸਾਂ ਨੇ, ਇਹਨਾਂ ਧਾਰਮਿਕ ਜਿੰਨੇ ਕਿ ਮੈਂ ਓਕੇਜ਼ਨਸ ਦੀ ਗੱਲ ਕੀਤੀ, ਔਰ ਇਸ ਤੋਂ ਇਲਾਵਾ ਹੋਰ ਵੀ ਇੱਕ ਦੋ ਹੋਣਗੇ, ਉਹ ਇਨਫੈਕਟ ਪੰਜਾਬ ਦੇ ਸਿਆਸੀ ਟੈਂਪਰੇਚਰ ਦਾ ਥਰਮਾਮੀਟਰ ਵੀ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਜੀ ਕਿੰਨੇ ਕੁ ਲੋਕ ਆਏ ਇਕੱਠ ਦੇ ਵਿੱਚ, ਕਿੰਨਾ ਕੁ ਉਹਨਾਂ ਨੂੰ ਹੁੰਗਾਰਾ ਮਿਲਿਆ। ਔਰ ਇਸ ਲਈ ਜਿਹੜੀਆਂ ਮੇਜਰ ਪਾਰਟੀਆਂ ਨੇ ਉਹ ਆਪਣਾ ਤਾਕਤ ਅਜਮਾਈ ਜਿਹੜੀ ਹੈ ਇਹਨਾਂ ਕਾਨਫਰੰਸਾਂ ਤੇ ਆਪਣੇ ਨੰਬਰਸ ਦੇ ਨਾਲ ਕਰਦੀ ਹੈ ਜੀ। ਔਰ ਜ਼ਾਹਰ ਹੈ ਵੀ ਜਿਨ੍ਹਾਂ ਦੀ ਹਕੂਮਤ ਹੁੰਦੀ ਹੈ, ਜਿਸ ਪਾਰਟੀ ਦੀ, ਕਾਂਗਰਸ ਦੀ ਹੋਏ, ਅਕਾਲੀਆਂ ਦੀ ਹੋਏ, ਉਹ ਸਰਕਾਰੀ ਤੰਤਰ ਦਾ ਇਸਤੇਮਾਲ ਵੀ ਕਰਦੇ ਨੇ ਭੀੜ ਜਟਾਉਣ ਦੇ ਲਈ। ਲੇਕਿਨ ਫਿਰ ਵੀ ਕਿਉਂਕਿ ਲੱਖਾਂ ਲੋਕ ਇਸ ਮੌਕੇ ਤੇ ਆਉਂਦੇ ਨੇ, ਜਿਵੇਂ ਕੱਲ੍ਹ ਦੀ ਫਿਗਰ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦਿੱਤੀ ਕਿ 15 ਲੱਖ ਲੋਕਾਂ ਨੇ ਕੱਲ੍ਹ ਜਿਹੜਾ ਉਹ ਤਖਤ ਸਾਹਿਬ ਔਰ ਦੂਸਰੇ ਦੇ ਦਰਸ਼ਨ ਕੀਤੇ। ਔਰ ਉਹਨੂੰ ਕਿਹਾ ਜੀ ਅੱਜ ਦੀ ਗੱਲ ਨਹੀਂ, ਕਿਉਂਕਿ ਇੱਕ ਅੰਦਾਜ਼ੇ ਮੁਤਾਬਕ 5 ਮਿਲੀਅਨ ਤੋਂ 6 ਮਿਲੀਅਨ ਲੋਕ, ਮੋਸਟਲੀ ਸਿੱਖ ਜਿਹੜੇ ਨੇ, 50 ਤੋਂ 60 ਲੱਖ, ਉਹ ਇਹਨਾਂ 6-7 ਦਿਨਾਂ ਦੇ ਵਿੱਚ ਉਸ ਧਰਤੀ ਤੇ ਆਉਂਦੇ ਨੇ। ਔਰ ਇਹ ਜਿਹਨੂੰ ਜਿਵੇਂ ਅਸੀਂ ਬਾਣੀ 'ਚ ਪੜ੍ਹਦੇ ਹਾਂ ਕਿ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਜੀ, ਕਿ ਜਿਸ ਤਰੀਕੇ ਨਾਲ, ਔਰ ਇਹ ਨਹੀਂ ਵੀ ਇਕੱਲੇ ਆਨੰਦਪੁਰ 'ਚ ਹੀ ਇਕੱਠ ਹੁੰਦਾ ਹੈ, ਜਿੰਨੇ ਰਾਹ ਆਨੰਦਪੁਰ ਨੂੰ ਜਾਂਦੇ ਨੇ ਕਿਸੇ ਪਾਸਿਓਂ ਵੀ, ਉਹਨਾਂ ਦੇ ਉੱਤੇ ਸੈਂਕੜਿਆਂ ਮੀਲਾਂ ਤੋਂ ਲੰਗਰ ਲੱਗੇ ਹੁੰਦੇ ਨੇ। ਬਹੁਤ ਸਾਰੀਆਂ ਸੰਸਥਾਵਾਂ ਨੇ, ਸੰਗਤਾਂ ਨੇ, ਇਲਾਕਿਆਂ ਦੀਆਂ ਨੇ, ਆਨੰਦਪੁਰ ਸਾਹਿਬ ਦੇ ਵਿੱਚ ਆਪਣੇ ਆਪਣੇ ਨਿੱਕੇ ਨਿੱਕੇ ਪਲਾਟ ਲਏ ਹੋਏ ਨੇ। ਪਲਾਟ ਇਸ ਲਈ ਨਹੀਂ ਕਿ ਉੱਥੇ ਕੋਈ ਘਰ ਬਣਾਏ ਹੋਏ ਨੇ, ਉਹ ਸਿਰਫ ਹੋਲੇ ਮਹੱਲੇ ਦੇ ਮੌਕੇ ਤੇ ਆ ਕੇ ਉਸ ਇਲਾਕੇ ਦੀ ਸੰਗਤ ਵੱਲੋਂ ਲੰਗਰ ਲੱਗਦਾ ਹੈ, ਕਿਤੇ ਮਠਿਆਈਆਂ ਬਣ ਰਹੀਆਂ, ਕਿਤੇ ਕੋਈ ਹੋਰ ਹੈ। ਸੋ ਇਵੇਂ ਲੱਗਦਾ ਹੈ ਕਿ ਪੰਜਾਬ ਦੀਆਂ ਸਾਰੀਆਂ ਸੜਕਾਂ ਹੀ ਆਨੰਦਪੁਰ ਸਾਹਿਬ ਨੂੰ ਜਾ ਰਹੀਆਂ, ਔਰ ਸੇਵਾ ਭਾਵਨਾ ਜਿਹੜੀ ਹੈ ਉਸ ਦਾ ਕੋਈ ਮੁਕਾਬਲਾ ਹੀ ਨਹੀਂ ਹੈ ਜੀ। ਸੋ ਅਸੀਂ ਸਮਝਦੇ ਹਾਂ ਕਿ ਵੀ ਇਸ ਵਾਰ ਵੀ ਇੱਕ ਜਿਹੜੇ ਸਿਆਸੀ ਮਾਹਿਰ ਨੇ ਉਹ ਦੇਖ ਰਹੇ ਸੀ ਕਿ ਜਿਹੜੀਆਂ ਸਿਆਸੀ ਕਾਨਫਰੰਸਾਂ ਨੇ ਆਨੰਦਪੁਰ ਸਾਹਿਬ 'ਚ, ਉਹਨਾਂ ਦੇ ਵੱਲ ਲੋਕਾਂ ਦਾ ਕੀ ਰੁਝਾਨ ਹੈ, ਉੱਥੋਂ ਮੈਸੇਜ ਕੀ ਨਿਕਲ ਰਿਹਾ ਹੈ। ਸੋ ਕਾਂਗਰਸ ਜਿਹਨੇ ਆਪਣੇ ਭੋਗ ਪਾਉਣ ਦੀ ਸ਼ਾਇਦ ਅਰਦਾਸ ਕੀਤੀ ਹੋਈ ਹੈ, ਦਿੱਲੀ ਦੇ ਵਿੱਚ ਤਾਂ ਭੋਗ ਪਵਾਇਆ, ਫਿਰ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਜਿਹੜੀਆਂ ਸਿਵਿਕ ਇਲੈਕਸ਼ਨਸ ਹੋਈਆਂ ਉਹਨਾਂ ਦੇ ਵਿੱਚ ਵੀ ਕਾਂਗਰਸ ਬਹੁਤ ਬੁਰੀ ਤਰ੍ਹਾਂ ਲੁੜਕੀ। ਔਰ ਜਿਸ ਤਰੀਕੇ ਦੇ ਨਾਲ ਉਹ ਇੱਕ ਦੂਜੇ ਨਾਲ ਲੜ ਰਹੇ ਨੇ, ਜਿਹਦੇ 'ਚ ਮਾੜਾ ਮੋਟਾ ਪੋਟੈਂਸ਼ੀਅਲ ਹੈ, ਉਹਨੂੰ ਅੱਗੇ ਨਹੀਂ ਹੋਣ ਦੇਣਾ ਚਾਹੁੰਦੇ। ਸੋ ਇਸ ਵਾਰ ਵੀ ਇਸ ਕਾਂਗਰਸ ਦੇ ਭੋਗ ਪੈਣ ਵੱਲ ਦਾ ਇਸ਼ਾਰਾ ਇਹ ਹੈ ਵੀ ਐਤਕੀ ਕਾਂਗਰਸ ਨੇ ਆਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੇ ਮੌਕੇ ਤੇ ਆਪਣੀ ਸਿਆਸੀ ਕਾਨਫਰੰਸ ਨਹੀਂ ਕੀਤੀ। ਸੋ ਉਸ ਤੋਂ ਇਹ ਅੰਦਾਜ਼ਾ ਹੈ ਕਿ ਵੀ ਇਹ ਜਿਹੜੇ ਨੇ, ਔਰ ਖਬਰਾਂ ਵੀ ਨੇ ਜੀ ਫਲਾਣਾ MLA ਸ਼ਤਰਾਣੇ ਦਾ ਉਹ ਬਾਦਲ ਅਕਾਲੀ ਦਲ 'ਚ ਆ ਗਿਆ, ਉਹ ਜਿਹੜਾ ਸੁਖਪਾਲ ਖਹਿਰਾ ਜੀ ਸਪੋਕਸਮੈਨ ਸੀ ਇਹਨਾਂ ਦਾ, ਉਹ ਰਿਜ਼ਾਈਨ ਕਰਕੇ ਬੈਠਾ ਹੈ, ਉਹ ਆਮ ਆਦਮੀ ਪਾਰਟੀ ਜਾਣ ਨੂੰ ਤਿਆਰ ਬੈਠਾ। ਸੋ ਕੁੱਲ ਮਿਲਾ ਕੇ ਜਿਹੜਾ ਕਾਂਗਰਸ ਦਾ ਗ੍ਰਾਫ ਬਿਲਕੁਲ ਥੱਲੇ ਨੂੰ ਜਾ ਰਿਹਾ ਹੈ, ਉਹ ਹੋਲੇ ਮਹੱਲੇ 'ਚ ਇਹਨਾਂ ਦੀ ਕਾਨਫਰੰਸ ਹੀ ਨਾ ਹੋਣਾ ਉਹ ਸਾਹਮਣੇ ਆਇਆ। ਹੁਣ ਜਿਹੜੀ ਗੱਲ ਈਵਨ ਟ੍ਰਿਬਿਊਨ ਵਰਗੀ ਅਖਬਾਰ ਨੇ 2-3 ਡਿਫਰੈਂਟ ਹੈਡਲਾਈਨਸ ਦੇ ਕੇ ਖਬਰ ਲਾਈ, ਇਸ ਵਾਰ ਜਿਹੜੇ ਹੋਲੇ ਮਹੱਲੇ ਦੀ ਕਾਨਫਰੰਸ ਦੇ ਉੱਤੇ ਸਭ ਤੋਂ ਜ਼ਿਆਦਾ ਚੜ੍ਹਤ ਆਮ ਆਦਮੀ ਪਾਰਟੀ ਦੀ ਰਹੀ ਜੀ। ਬੇਸ਼ੱਕ ਹੁਣ ਉਹਨਾਂ 'ਚ ਵੀ ਜੋ ਆਮ ਆਦਮੀ ਪਾਰਟੀ ਦੇ ਅੰਦਰ ਚੱਲ ਰਿਹਾ ਉਹ ਵੀ ਉਸ ਕਾਨਫਰੰਸ ਦੇ ਪੰਡਾਲ ਤੋਂ ਜ਼ਾਹਰ ਹੋਇਆ, ਉਹਦੀ ਗੱਲ ਅਸੀਂ ਬਾਅਦ 'ਚ ਕਰਦੇ ਹਾਂ। ਔਰ ਜਿਹੜਾ ਮੀਡੀਆ ਰਿਪੋਰਟਾਂ ਨੇ ਕਿ ਬਹੁਤ ਜ਼ਿਆਦਾ ਗੈਦਰਿੰਗ ਸੀ, ਹਾਲਾਂ ਉਹਦੇ 'ਚ ਸਿਰਫ ਇੱਕ ਪੰਜਾਬ 'ਚੋਂ ਆਮ ਆਦਮੀ ਪਾਰਟੀ ਦੇ 4 ਮੈਂਬਰ ਪਾਰਲੀਮੈਂਟ ਨੇ, ਪਟਿਆਲੇ ਤੋਂ ਹੈ ਭਗਵੰਤ ਮਾਨ ਹੈ, ਫਰੀਦਕੋਟ ਤੋਂ ਸਾਧੂ ਸਿੰਘ ਹੈ ਪ੍ਰੋਫੈਸਰ, ਔਰ ਹਰਿੰਦਰ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਹੈ ਜੀ। ਸੋ ਸਿਰਫ ਇੱਕ ਹਰਿੰਦਰ ਸਿੰਘ ਖਾਲਸਾ ਹੀ, ਸੁੱਚਾ ਸਿੰਘ ਛੋਟੇਪੁਰ ਜਿਹੜੇ ਉਸ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਪੰਜਾਬ 'ਚ, ਉਹਨਾਂ ਦੇ ਨਾਲ ਬੈਠੇ ਸੀ। 3 ਮੈਂਬਰ ਪਾਰਲੀਮੈਂਟ ਨਹੀਂ ਆਏ। ਸੋ ਜ਼ਾਹਰ ਹੈ ਉਸ ਤੋਂ 2-3 ਦਿਨ ਪਹਿਲਾਂ ਅਸੀਂ ਦੇਖ ਚੁੱਕੇ ਹਾਂ ਕਿ ਜੇ ਹੁਣ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਜੁਆਇਨ ਕਰਨਾ ਚਾਹੁੰਦਾ ਤੇ ਤਿੰਨੋਂ ਹੀ ਇਹ ਮੈਂਬਰ ਪਾਰਲੀਮੈਂਟ ਵਿਰੋਧ ਕਰ ਰਹੇ ਨੇ, ਔਰ ਸਿਰਫ ਹਰਿੰਦਰ ਸਿੰਘ ਖਾਲਸਾ ਹੀ ਸਪੋਰਟ ਕਰ ਰਿਹਾ। ਸੋ ਆਲਰੇਡੀ ਤੁਸੀਂ ਜੇ ਟੈਂਪਰੇਚਰ ਦੇਖੋਗੇ ਕਿ ਪੰਜਾਬ 'ਚ ਜਿਹੜੇ ਥੋੜ੍ਹੇ ਬਹੁਤ ਸਿੱਖ ਮਾਈਂਡਡ ਨੇ, ਭਾਵੇਂ ਉਹ ਕਦੇ ਜੁਝਾਰੂ ਸਫਾਂ 'ਚ ਰਹੇ ਹੋਣ, ਜਿਵੇਂ ਹਰਿੰਦਰ ਸਿੰਘ ਨਾਰਵੇ ਐਂਬੈਸਡਰ ਸੀ ਨਾਰਵੇ ਜਦੋਂ ਜੂਨ 84 ਦਾ ਘੱਲੂਘਾਰਾ ਹੋਇਆ, ਉਹਨੇ ਆਪਣਾ ਰਿਜ਼ਾਈਨ ਕੀਤਾ। ਸੋ ਜ਼ਾਹਰ ਹੈ ਉਹ ਬਾਦਲ ਅਕਾਲੀ ਦਲ ਦਾ MP ਵੀ ਰਿਹਾ, ਅਕਾਲੀ ਦਲ ਪੰਚ ਪ੍ਰਧਾਨੀ ਦੇ ਜਿਹੜੇ ਪੰਚ ਸੀ ਉਹਨਾਂ ਦੇ ਵਿੱਚ ਵੀ ਹਰਿੰਦਰ ਸਿੰਘ ਨਾਰਵੇ ਸੀ, ਹੁਣ ਉਹ ਆਮ ਆਦਮੀ ਪਾਰਟੀ ਦਾ MP। ਸੋ ਜਿੱਥੇ ਤੁਹਾਡੀ ਟ੍ਰੇਨਿੰਗ ਹੋਈ ਹੁੰਦੀ ਆ, ਨੋ ਮੈਟਰ ਤੁਸੀਂ ਕਿਹੜਾ ਲੇਬਲ ਲਾਉਂਦੇ ਹੋ ਆਪਣੀ ਸਰਵਾਈਵਲ ਦੇ ਲਈ, ਉਹ ਤਾਂ ਰਹਿੰਦਾ ਹੀ ਹੈ।
ਤੇ ਇਹ ਜਿਹੜੇ ਦੂਸਰੇ ਤਿੰਨੋਂ ਹੀ ਨੇ, ਭਗਵੰਤ ਮਾਨ ਹੈ, ਬੇਸ਼ੱਕ ਉਹ ਕਹਿਣ ਨੂੰ ਕਹੋ ਜੀ ਲੈਫਟਿਸਟ ਨਹੀਂ ਹੈ, ਜੀ ਪਰ ਜਿਹੜੇ ਝਕਾਸ ਸਾਹਮਣੇ ਆਏ ਸੌਦਾ ਸਾਧ ਦੀ ਫਿਲਮ ਰਿਲੀਜ਼ ਦੇ ਮਾਮਲੇ ਨੂੰ ਲੈ ਕੇ, ਪਟਿਆਲੇ ਵਾਲਾ ਤੇ ਸਾਧੂ ਸਿੰਘ ਤੋਂ ਨੋਨ ਰਹੇ ਹੀ ਨੇ, ਉਹਨਾਂ ਦੇ ਕਿਤੇ ਨਾ ਕਿਤੇ ਨਕਸਲੀ ਮੂਵਮੈਂਟ ਵੇਲੇ ਵੀ ਸੰਬੰਧ ਰਹੇ ਨੇ। ਸੋ ਕੋਈ ਉਹਦੇ 'ਚ ਸਾਨੂੰ ਨਹੀਂ ਇਤਰਾਜ਼ ਹੈ, ਪਰ ਅਸੀਂ ਇਹ ਸਮਝਦੇ ਹਾਂ ਕਿ ਇਹ ਸੁੱਚਾ ਸਿੰਘ ਛੋਟੇਪੁਰ ਜਾਂ ਹਰਿੰਦਰ ਸਿੰਘ ਨੌਰਵੇ ਜਾਂ ਇਹਨਾਂ ਦੇ ਸਾਥੀ ਇਹ ਸਮਝਦੇ ਨੇ ਕਿ ਇਹ ਉਹ ਗਲਤੀ ਨਹੀਂ ਕਰਨਾ ਚਾਹੁੰਦੇ। ਕਾਮਰੇਡਾਂ ਦਾ ਪੰਜਾਬ 'ਚੋਂ ਕਿਉਂ ਭੋਗ ਪਿਆ ਜਾਂ ਕਿਉਂ ਕਦੇ ਉਹਨਾਂ ਦੇ ਚੱਜ ਨਾਲ ਪੈਰ ਹੀ ਨਹੀਂ ਲੱਗੇ ਕਿ ਜੇ ਤੁਸੀਂ ਪੰਜਾਬ ਦੀ ਧਰਤੀ, ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੱਡਾ ਜਾਂ ਖਾਲਸਾ ਰੈਵੋਲੂਸ਼ਨ ਤੋਂ ਵੱਡਾ ਕਿਹੜਾ ਰੈਵੋਲੂਸ਼ਨ ਹੋਇਆ ਜੀ, ਜਿੱਥੇ ਸਭ ਕੁਝ ਹੇਠਲੀ ਉੱਤੇ ਲਿਆ ਦਿੱਤੀ, ਹੁਣ ਤੁਹਾਨੂੰ ਉਸ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰੈਵੋਲੂਸ਼ਨ ਦੀ ਗੱਲ ਤਾਂ ਨਾ ਸੁਣੇ ਨਾ ਸਮਝ ਆਏ, ਤੇ ਉਹ ਲੈਨਿਨ ਤੇ ਸਟਾਲਿਨ ਤੇ ਉਹ ਫਲਾਣੇ ਤੇ ਹੋਚੀਮਿਨ, ਉਹ ਹਜ਼ਾਰਾਂ ਮੀਲ ਦੂਰ ਜਿਨ੍ਹਾਂ ਦੀ ਧਰਤੀ ਸਰਕਮਸਟੈਂਸ ਸਾਹਿਬ, ਉਹਨਾਂ 'ਚੋਂ ਤੁਸੀਂ ਕਹੋ ਜੀ ਸਾਨੂੰ ਪ੍ਰੇਰਨਾ ਮਿਲਦੀ ਹੈ, ਮੌਸੇ ਤੁੰਗ ਤੋਂ ਮਿਲਦੀ ਹੈ ਜੀ, ਮਾਰਕਸ ਤੋਂ ਮਿਲਦੀ ਹੈ ਜੀ, ਲੈਨਿਨ ਤੋਂ ਮਿਲਦੀ ਹੈ ਜੀ, ਤੇ ਗੁਰੂ ਗੋਬਿੰਦ ਸਿੰਘ ਤੁਹਾਡੇ ਲਈ ਪ੍ਰੇਰਨਾਦਾਇਕ ਨਹੀਂ ਹੈਗੇ, ਖਾਲਸਾ ਰੈਵੋਲੂਸ਼ਨ ਤੁਹਾਨੂੰ ਨਜ਼ਰ ਨਹੀਂ ਆਉਂਦਾ। ਸੋ ਅਸੀਂ ਸਮਝਦੇ ਹਾਂ ਵੀ ਵਿਦਨ ਆਮ ਆਦਮੀ ਪਾਰਟੀ ਵੀ ਜਿਵੇਂ ਸੈਂਟਰ ਲੈਵਲ ਤੇ ਉਹਨਾਂ ਦੇ ਆ, ਹੁਣ ਉੱਥੇ ਵੀ ਗੱਲ ਇਹੀ ਚੱਲ ਰਹੀ ਹੈ। ਹੁਣ ਜਿਹੜੇ ਦੋ ਇੰਪੋਰਟੈਂਟ ਮੈਂਬਰ ਯੋਗਿੰਦਰ ਯਾਦਵ ਔਰ ਪ੍ਰਸ਼ਾਂਤ ਭੂਸ਼ਣ, ਜਿਨ੍ਹਾਂ ਨੂੰ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਐਗਜ਼ੈਕਟਿਵ ਨੇ ਕੱਢਿਆ ਪੋਲੀਟੀਕਲ ਆਪਣੀ ਜਿਹੜੀ ਕਮੇਟੀ ਸੀ, ਉਹਦਾ ਰੀਜ਼ਨ ਇਹ ਹੈ ਕਿ ਉਹਦੇ 'ਚ ਵੀ ਇਹ ਦੋ ਵਿਚਾਰਧਾਰਾਵਾਂ ਆ ਗਈਆਂ। ਇੱਕ ਪਾਸੇ ਅਰਵਿੰਦ ਕੇਜਰੀਵਾਲ ਹੈ ਜਿਹੜਾ ਸਟਾਰ ਪੋਲੀਟੀਸ਼ੀਅਨ ਹੈ, ਉਹ ਆਪਣੀ ਮਰਜ਼ੀ ਦੇ ਨਾਲ ਹੁਣ ਟਿੱਕਾ ਵੀ ਵੱਡਾ ਲਾਉਣ ਲੱਗ ਗਿਆ, ਹੁਣ ਉਹ ਨੈਚੁਰੋਪੈਥੀ ਦੇ ਇਲਾਜ, ਖੰਘ ਦੇ ਇਲਾਜ ਲਈ ਗਿਆ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਥੋੜਾ ਕੰਪਰੋਮਾਈਜ਼ਿੰਗ ਵੀ ਹੋ ਗਿਆ। ਸਿਆਸੀ ਤਾਕਤ ਚਾਹੁੰਦੇ ਆ ਤੁਹਾਨੂੰ ਕਈ ਚੀਜ਼ਾਂ ਵੱਲ ਦੇਖਣਾ ਪੈਂਦਾ ਉਹਦੇ ਕਹਿਣ ਮੁਤਾਬਕ। ਪਰ ਇਧਰ ਪ੍ਰਸ਼ਾਂਤ ਭੂਸ਼ਣ, ਜਿਹਦੇ ਪਿਤਾ ਸ਼ਸ਼ੀ ਭੂਸ਼ਣ ਨੇ ਕਿਹਾ ਸੀ ਜੀ ਜੰਮੂ ਕਸ਼ਮੀਰ 'ਚ ਰਾਏ ਸ਼ੁਮਾਰੀ ਹੋਣੀ ਚਾਹੀਦੀ ਹੈ, ਜਾਂ ਯੋਗਿੰਦਰ ਯਾਦਵ ਜਿਹੜਾ ਇੱਕ ਪੋਲੀਟੀਕਲ ਥਿੰਕਰ ਹੈ, ਇਹ ਵੀ ਖੱਬੇ ਪੱਖੀ ਰੁਝਾਨ ਨੇ। ਸੋ ਆਮ ਆਦਮੀ ਪਾਰਟੀ 'ਚ ਉੱਥੇ ਵੀ, ਔਰ ਮੈਨੂੰ ਇਹ ਲੱਗਦਾ ਹੈ ਵੀ ਜੇ ਪੰਜਾਬ 'ਚ ਵੀ ਦੇਖਿਆ ਜਾਏ ਤਾਂ ਹੋ ਸਕਦਾ ਹੈ 3 ਮੈਂਬਰ ਪਾਰਲੀਮੈਂਟ ਇਹ ਯੋਗਿੰਦਰ ਯਾਦਵ ਔਰ ਪ੍ਰਸ਼ਾਂਤ ਭੂਸ਼ਣ ਵੱਲ ਜ਼ਿਆਦਾ ਝੁਕਦੇ ਹੋਣ, ਔਰ ਹਰਿੰਦਰ ਸਿੰਘ ਦਾ ਡਾਇਰੈਕਟ ਕੇਜਰੀਵਾਲ ਵੱਲ ਝੁਕਾ ਹੋਇਆ। ਆਉਣ ਵਾਲੇ ਦਿਨਾਂ 'ਚ ਸਾਹਮਣੇ ਆਏਗੀ ਪੰਜਾਬ ਦੀ ਪਿਕਚਰ, ਕਿਉਂਕਿ ਇਹ ਕਾਮਰੇਡ ਪੰਜਾਬ ਵਾਲੇ ਵਰਿਡ ਨੇ ਹੁਣ ਕਿ ਜਿਸ ਤਰੀਕੇ ਨਾਲ ਸੁਖਪਾਲ ਖਹਿਰਾ ਜਾਂ ਦੂਜੇ ਆਉਣਾ ਚਾਹੁੰਦੇ ਨੇ, ਵੀ ਕੱਲ ਨੂੰ ਇਹ ਨਾ ਹੋਏ ਕਿ ਸਿੱਖ ਮਾਈਂਡਡ ਪਾਰਟੀਜ਼ ਆ ਜਾਣ, ਕਿਉਂਕਿ ਉਹ ਇਹਨੂੰ ਇੱਕ ਲੈਫਟਿਸਟ ਪਲੇਟਫਾਰਮ ਤੇ ਰੱਖਣਾ ਚਾਹੁੰਦੇ ਨੇ। ਪਰ ਇਹ ਅਸੀਂ ਇਸ ਲਈ ਟੱਚ ਕੀਤਾ ਵੀ ਇਸ ਵੇਲੇ ਆਮ ਆਦਮੀ ਪਾਰਟੀ ਦੇ ਅੰਦਰ ਵੀ ਬੜੀ ਖਲਬਲੀ ਮਚੀ ਹੋਈ ਹੈ, ਔਰ ਇਹ ਆਲਮੋਸਟ ਦੋ ਫਾੜ ਅੰਦਰੋਂ ਹੋਈ ਹੈ, ਬਾਹਰੋਂ ਕਿੰਨਾ ਕੁ ਵਕਤ ਲੱਗੇਗਾ। ਲੇਕਿਨ ਇਹ ਰੁਝਾਨ ਕਿ ਆਮ ਆਦਮੀ ਪਾਰਟੀ ਦੀ ਗੈਦਰਿੰਗ ਬਹੁਤ ਵੱਡੀ ਸੀ, ਔਰ ਉਹਨਾਂ ਨੇ ਉੱਥੋਂ ਕਿਹਾ ਵੀ ਕਿ ਅਸੀਂ ਤਾਂ 2017 ਦੀਆਂ ਪਾਰਲੀਮੈਂਟ ਚੋਣਾਂ ਲਈ ਤਿਆਰੀ ਕਰ ਰਹੇ ਹਾਂ, ਇਹਨੇ ਫਰਦਰ ਵੀ ਵਕਤ ਪਾਇਆ ਬਾਦਲ ਅਕਾਲੀ ਦਲ ਨੂੰ ਵੀ ਔਰ ਦੂਸਰਿਆਂ ਨੂੰ ਵੀ। ਬਾਦਲ ਅਕਾਲੀ ਦਲ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ਨੇ ਕਿ ਹਾਜ਼ਰੀ ਬਹੁਤ ਥਿਨ ਸੀ, ਹਾਲਾਂਕਿ ਜਗੀਰ ਕੌਰ ਨੂੰ ਇਸਤਰੀ ਅਕਾਲੀ ਦਲ ਦਾ ਉਹਨਾਂ ਨੇ ਬਣਾਇਆ ਪ੍ਰਧਾਨ ਕਿ ਕੀ ਉਹ ਬੀਬੀਆਂ ਦਾ ਜਥਾ ਵੱਡਾ ਲੈ ਕੇ ਪਹੁੰਚੀ, ਉਹਦੀ ਸਾਰੀ ਸਿਫਤ ਵੀ ਕਰਦੇ ਰਹੇ ਕਿ ਬਹੁਤ ਬੀਬੀਆਂ ਆਈਆਂ ਜੀ, ਲੈ ਗਏ ਹੋਣੀਆਂ ਭਲੱਥ ਤੋਂ ਨਡਾਲੇ ਤੋਂ ਭਰ ਕੇ ਵੀ ਚਲੋ ਜੀ ਬਾਬਾ ਪ੍ਰੇਮ ਸਿੰਘ ਦੇ ਨਾਂ ਤੇ ਹੀ ਚਲੋ, ਹੈ ਨਾ। ਔਰ ਇਹ ਡੇਰਿਆਂ ਦਾ ਪ੍ਰਭਾਵ ਵੀ ਹੁੰਦਾ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਉੱਥੇ ਹਾਜ਼ਰੀ ਬਹੁਤ ਘੱਟ ਸੀ, ਔਰ ਬੀਜੇਪੀ ਦਾ ਵੀ ਆਲਮੋਸਟ ਟੋਟਲ ਬਾਈਕਾਟ ਸੀ। ਔਰ ਜਦੋਂ ਐਨ ਬਾਦਲ ਦੀ ਸਪੀਚ ਮੁੱਕਣ ਤੇ ਆਈ, ਉਦੋਂ ਲੋਕਲ ਜਿਹੜਾ ਉਹਨਾਂ ਦਾ ਐਮਐਲਏ ਹੈ ਮਿੱਤਲ ਕੇ ਕੌਣ, ਉਹ ਤੁਰਿਆ ਆਉਂਦਾ ਸੀ ਤੇ ਬਾਦਲ ਨੇ ਉੱਤੋਂ ਬੋਲਦਿਆਂ ਨਹੀਂ ਟਕੋਰ ਕੀਤੀ, ਦੇਰ ਆਇਦ ਦਰੁਸਤ ਆਇਦ। ਸੋ ਇਹਦਾ ਮਤਲਬ ਇਹ ਹੈ ਕਿ ਇਹ ਵੀ ਜਿਹੜਾ ਬੇਸ਼ੱਕ ਹੁਣ ਚੋਣਾਂ ਇਹਨਾਂ ਨੇ ਇਕੱਠੇ ਲੜੀਆਂ ਨੇ, ਸਿਵਕ ਚੋਣਾਂ ਔਰ ਦੂਜਾ, ਸੋ ਇਹ ਵੀ ਇੱਕ ਪਾੜ ਵੱਲ ਗੱਲ ਜਾ ਰਹੀ ਹੈ। ਅਕਾਲੀਆਂ ਦੀ ਸੋ ਕਾਲਡ ਕੋਰ ਕਮੇਟੀ ਨੇ ਵੀ ਲੈਂਡ ਐਕੁਜੀਸ਼ਨ ਐਕਟ ਜਿਹੜਾ ਉਸ ਨੂੰ ਮੰਨਣ ਤੋਂ ਨਾ ਕੀਤੀ, ਹਾਲਾਂ ਵੋਟਾਂ ਤਾਂ ਪਾਉਣਗੇ ਬੀਜੇਪੀ ਦੇ ਨਾਲ ਹੀ, ਪਰ ਇਹ ਵੀ ਜਿਹੜੀ ਡਿਵਾਈਡ ਹੈ ਇਹ ਅੱਗੇ ਨੂੰ ਤੁਰ ਰਹੀ ਹੈ। ਔਰ ਹੁਣ ਅਕਾਲੀ ਦਲ ਅੰਮ੍ਰਿਤਸਰ ਦੀ ਕਾਨਫਰੰਸ ਵੀ ਬੜੀ ਕਾਮਯਾਬ ਰਹੀ, ਔਰ ਅਸੀਂ ਜਦੋਂ ਗੱਲ ਕਰ ਰਹੇ ਹਾਂ ਸਾਡੇ ਦਰਸ਼ਕ ਜਿਹੜੇ ਨੇ ਉਹ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਕਿ ਬਹੁਤ ਵੱਡਾ ਇਕੱਠ ਸੀ, ਔਰ ਸਰ ਸਿਮਰਨਜੀਤ ਸਿੰਘ ਮਾਨ ਔਰ ਉਹਨਾਂ ਦੇ ਜਿਹੜੇ ਬਾਕੀ ਬੁਲਾਰੇ ਸਨ, ਉਹਨਾਂ ਨੇ ਬੜੀ ਸਪਸ਼ਟਤਾ ਦੇ ਨਾਲ ਖਾਲਿਸਤਾਨ ਦੀ ਗੱਲ ਨੂੰ ਆਰਟੀਕੂਲੇਟ ਕੀਤਾ ਜੀ। ਉਹਨਾਂ ਨੇ ਕਿਹਾ ਕਿ ਬਈ ਖਾਲਿਸਤਾਨ ਤੋਂ ਬਿਨਾਂ ਜਿਹੜੀ ਕੋਈ ਗੱਲ ਨਹੀਂ ਬਣਨੀ, ਔਰ ਉਹਨਾਂ ਨੇ ਜਿਵੇਂ ਅਸੀਂ ਆਪਣੇ ਪ੍ਰੋਗਰਾਮ 'ਚ ਡਿਸਕਸ ਕੀਤਾ ਸੀ ਕਿ ਕਿਵੇਂ ਰਾਜਸਥਾਨ ਸੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਨੂੰ ਡਿਸਟਰੋਏ ਕਰਨ ਦੇ ਲਈ ਹੁਣ ਜੇ ਮੋਹਾਲੀ ਤੋਂ ਜਿਹੜੀਆਂ ਫਲਾਈਟਸ ਇੰਟਰਨੈਸ਼ਨਲ ਉੱਧਰ ਕਰ ਦਿੱਤੀਆਂ,
ਔਰ ਉਹਨੂੰ ਤਬਾਹ ਕਰਨ ਵੱਲ ਤੁਰੇ ਨੇ। ਇਸ ਇਸ਼ੂ ਨੂੰ ਵੀ ਮਾਨ ਸਾਹਿਬ ਨੇ ਹਾਈਲਾਈਟ ਕੀਤਾ ਔਰ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੇ ਪਾਣੀ ਨੇ ਪੰਜਾਬ ਦੇ, ਇਹਨਾਂ ਦੇ ਉੱਤੇ ਜਿਹੜਾ ਪਾਖੜਾ ਮੈਨੇਜਮੈਂਟ ਤੇ ਇਹ ਬਿਠਾਇਆ, ਇਹਨਾਂ ਨੂੰ ਪਾਸੇ ਕਰੋ ਔਰ ਇਹਦਾ ਕੰਟਰੋਲ ਯੂਨਾਈਟਿਡ ਨੇਸ਼ਨਸ ਨੂੰ ਦਿਓ, ਕਿਉਂਕਿ ਇਹ ਵਾਟਰ ਐਜ਼ ਏ ਵੈਪਨ ਵੀ ਇਸਤੇਮਾਲ ਕਰ ਸਕਦੇ ਨੇ ਹਿੰਦੁਸਤਾਨੀ ਹਾਕਮ, ਜਿਵੇਂ ਉਹਨਾਂ ਨੇ 88 ਦੇ ਵਿੱਚ ਕੀਤਾ ਸੀ। ਔਰ ਇਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਕਨਸਟੀਟਿਊਸ਼ਨਲ ਅਮੈਂਡਮੈਂਟ ਦੀ ਗੱਲ ਵੀ ਕੀਤੀ ਵੀ ਸਿੱਖਾਂ ਲਈ ਜਸਟਿਸ ਨਹੀਂ ਹੈ ਇਸ 'ਚੋਂ। ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਕਿ ਉਹਨਾਂ ਨੇ ਇਸ ਸਭ ਦੇ ਬਾਵਜੂਦ ਕਿ ਵੀ ਬੇਸ਼ੱਕ ਜੋ ਟ੍ਰੈਂਡ ਨਜ਼ਰ ਆ ਰਹੇ ਨੇ ਬਾਦਲ ਦਲ ਦਾ ਬਦਲ ਬਰਨ ਵੱਲ, ਆਮ ਆਦਮੀ ਪਾਰਟੀ ਵੱਲ ਲੋਕ ਝੁਕ ਰਹੇ ਨੇ, ਕਿਉਂਕਿ ਲੋਕਾਂ ਦਾ ਤਾਂ ਕਈ ਵਾਰੀ ਐਵੇਂ ਇੱਕ ਹੁੰਦਾ ਉਹਨਾਂ ਦਾ ਵਾਣ ਹੀ ਹੁੰਦਾ ਵੀ ਕਿੱਧਰ ਨੂੰ ਉਹ ਵਗ ਤੁਰੇ। ਲੇਕਿਨ ਉਹਨਾਂ ਨੇ ਇਹਨਾਂ ਹਾਲਾਤਾਂ ਦੇ ਵਿੱਚ ਵੀ ਆਰਥਿਕ ਔਕੜਾਂ, ਹਾਂ, ਔਰ ਇੱਕ ਸਰ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਭਾਈ ਜਗਤਾਰ ਸਿੰਘ ਤਾਰਾ ਦੇ ਹੱਕ 'ਚ ਹਾਂ ਦਾ ਨਾਰਾ ਫਿਰ ਸਟੇਜ ਤੋਂ ਮਾਰਿਆ ਕਿ ਉਹ ਸਿਆਸੀ ਕੈਦੀ ਹੈ ਔਰ ਉਹਨੂੰ ਖਾਮਖਾਹ ਟਾਰਚਰ ਕੀਤਾ ਜਾ ਰਿਹਾ ਹੈ, ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਜਾ ਰਿਹਾ। ਜਿਹੜੇ ਝੂਠੇ ਪੁਲਿਸ ਮੁਕਾਬਲੇ ਪਹਿਲਾਂ ਬਣਾਏ ਨੇ ਉਸ ਤਰਜ਼ ਦੇ ਉੱਤੇ ਇਹਨਾਂ ਦਾ ਵੀ ਨੁਕਸਾਨ ਕਰ ਸਕਦੇ ਨੇ। ਔਰ ਅਸੀਂ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਜਿਹੜੀ ਸਾਡੀ ਸਿੱਖ ਪੋਜੀਸ਼ਨ ਹੈ ਖਾਲਿਸਤਾਨ ਦੀ ਉਸ ਨੂੰ ਆਰਟੀਕੂਲੇਟ ਕੀਤਾ ਔਰ ਇੱਕ ਕੁਇਕਲੀ ਬੇਸ਼ੱਕ ਸਮਾਂ ਸੀਮਾ ਕਿ ਕਿਸ ਤਰੀਕੇ ਨਾਲ ਹਿੰਦੂ ਤਵੀਆਂ ਦਾ ਇੱਕ ਤੋਂ ਬਾਅਦ ਇੱਕ ਹੁਣ ਸਟਾਰ ਕੰਪੇਨਰ ਜਿਹੜਾ ਉਹ ਬਾਹਰ ਨਿਕਲ ਰਿਹਾ ਹੈ ਭਾਰਤ ਦੇ ਮੁਸਲਮਾਨਾਂ ਨੂੰ ਔਰ ਘੱਟ ਗਿਣਤੀਆਂ ਨੂੰ ਡਰਾਉਣ ਦੇ ਲਈ। ਇੱਕ ਸਾਧਵੀ ਬਾਲਕਾ ਸਰਸਵਤੀ ਨਿਕਲੀ ਹੈ ਕੋਈ, ਇਹ ਮੱਧ ਪ੍ਰਦੇਸ਼ ਦੀ ਵਿਸ਼ਵ ਹਿੰਦੂ ਪਰਿਸ਼ਦ ਦੀ ਬੜੀ ਪ੍ਰਮੁੱਖ ਨੇਤਾ ਹੈ ਔਰ ਇਹਨੇ ਮੱਧ ਪ੍ਰਦੇਸ਼ ਦੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੇ ਇੱਕ ਵੱਡੇ ਸੰਮੇਲਨ ਨੂੰ ਐਡਰੈਸ ਕਰਦੇ ਆ ਇਹ ਕਿਹਾ ਕਿ ਵੀ ਜਿਹੜੇ ਲੋਕ ਹਿੰਦੁਸਤਾਨ 'ਚ ਰਹਿੰਦੇ ਨੇ ਪਰ ਜੇ ਪਾਕਿਸਤਾਨ ਦੀ ਤਾਰੀਫ ਕਰਦੇ ਨੇ ਤਾਂ ਉਹਨਾਂ ਨੂੰ ਜੁੱਤੀਆਂ ਦੇ ਨਾਲ ਕੁੱਟਿਆ ਜਾਣਾ ਚਾਹੀਦਾ ਔਰ ਜੁੱਤੀਆਂ ਨਾਲ ਕੁੱਟ ਕੇ ਉਹਨਾਂ ਨੂੰ ਪਾਕਿਸਤਾਨ ਭੇਜਣਾ ਚਾਹੀਦਾ। ਇਹ ਉਹਦੀ ਬੜੀ ਸਟੇਟਮੈਂਟ ਕਲੀਅਰਲੀ ਸਾਰਿਆਂ ਨੇ ਜਿਹੜੀ ਹੈ ਮੀਡੀਆ ਨੇ ਲਾਈ ਹੈ। ਫਿਰ ਉਹਨੇ ਕਿਹਾ ਕਿ ਹਿੰਦੂ ਜਿਹੜੇ ਨੇ ਸਿਰਫ ਅਯੁੱਧਿਆ 'ਚ ਹੀ ਰਾਮ ਮੰਦਰ ਨਹੀਂ ਬਣਾਉਣਗੇ, ਇਸਲਾਮਾਬਾਦ ਦੇ ਵਿੱਚ ਵੀ ਅਸੀਂ ਇੱਕ ਰਾਮ ਮੰਦਰ ਬਣਾਵਾਂਗੇ ਤਾਂ ਕਿ ਹਿੰਦੂ ਇਸਲਾਮਾਬਾਦ 'ਚ ਵੀ ਇੱਥੋਂ ਜਾ ਕੇ ਜਿਹੜੀ ਹੈ ਉਹ ਪੂਜਾ ਅਰਚਨਾ ਕਰ ਸਕਣਗੇ। ਫਿਰ ਉਹ ਇੱਥੇ ਨਹੀਂ ਰੁਕੀ, ਫਿਰ ਉਹ ਕਹਿੰਦੇ ਜੀ ਲੋਕ ਕਹਿੰਦੇ ਨੇ ਸ਼ਾਂਤੀ ਦੇ ਨਾਲ ਆਜ਼ਾਦੀ ਲਈ, ਚਲੋ ਪਰ ਇਹ ਆਜ਼ਾਦੀ ਸ਼ਾਂਤੀ ਨਾਲ ਨਹੀਂ ਰਹਿਣੀ। ਅਸੀਂ ਐਨ ਆਈ ਫॉर ਐਨ ਆਈ, ਅਸੀਂ ਇੱਕ ਅੱਖ ਬਦਲੇ ਦੂਜੀ ਅੱਖ ਕੱਢਾਂਗੇ ਔਰ ਇਸ ਆਜ਼ਾਦੀ ਦੇ ਲਈ ਸਾਨੂੰ ਅੱਜ ਹਥਿਆਰ ਚੁੱਕਣ ਦੀ ਲੋੜ ਹੈ ਔਰ ਹਥਿਆਰ ਚੁੱਕੋ। ਸੋ ਇਹ ਜਿਹੜਾ ਹੇਟ ਸਪੀਚ ਵੀ ਹੈ, ਹਥਿਆਰਾਂ ਦੀ ਬਗਾਵਤ ਵੀ ਹੈ, ਲੇਕਿਨ ਨਾ ਪੁਲਿਸ ਨੂੰ ਨਜ਼ਰ ਆਉਂਦਾ ਹੈ ਨਾ ਅਦਾਲਤਾਂ ਨੂੰ ਨਜ਼ਰ ਆਉਂਦਾ ਕਿ ਕਿਸੇ ਨੇ ਸੂ ਮੋਟੋ ਨੋਟਿਸ ਲੈਣਾ। ਪਰ ਇਹ ਲਗਾਤਾਰਤਾ ਦੇ ਨਾਲ ਜਦੋਂ ਅਸੀਂ ਦੇਖਦੇ ਹਾਂ ਕਿ ਗੱਲ ਕਦੇ ਇਕੱਲੇ ਮੋਹਨ ਭਾਗਵਤ ਉੱਤੋਂ ਮੂੰਹ ਖੋਲ੍ਹਦਾ ਹੈ ਤੇ ਫਿਰ ਥੱਲੇ ਜਿਹੜੇ ਇਹਨਾਂ ਦੇ ਬੈਠੇ ਬੱਚੇ ਜਮੂਰੀਆਂ ਨੇ ਉਹ ਮੂੰਹ ਖੋਲ੍ਹਦੇ ਨੇ। ਇਸ ਕਿਸਮ ਦੀਆਂ ਜਿਹੜੀਆਂ ਉਹਨਾਂ ਨੇ ਸਾਧਵੀਆਂ ਰੱਖੀਆਂ ਹੋਈਆਂ ਜਿਨ੍ਹਾਂ ਤੋਂ ਫਿਰ ਉਹ ਅੱਗੋਂ ਨਫ਼ਰਤ ਜਿਹੜੀ ਹੈ ਹੇਟ ਫੈਲਾਉਂਦੇ ਨੇ। ਔਰ ਇਹ ਜਿਹੜੀ ਹੁਣ ਨਵੀਂ ਨਿਕਲੀ ਹੈ ਸਾਧਵੀ ਬਾਲਕਾ ਸਰਸਵਤੀ ਬਣੀ ਹੋਈ ਹੈ, ਉਹਨੇ ਕਿਹਾ ਵੀ ਜੁੱਤੀਆਂ ਮਾਰ ਕੇ ਕੱਢੋ ਮੁਸਲਮਾਨਾਂ ਨੂੰ, ਪਾਕਿਸਤਾਨ ਭੇਜੋ, ਪਾਕਿਸਤਾਨ ਨੂੰ ਵੀ ਤੋੜੋ, ਇਸਲਾਮਾਬਾਦ 'ਚ ਵੀ ਰਾਮ ਮੰਦਰ ਬਣਾਓ ਔਰ ਲੋਕਾਂ ਨੂੰ ਇਹ ਕਿਹਾ ਵੀ ਤੁਸੀਂ ਹਥਿਆਰ ਚੁੱਕ ਕੇ ਜਿਹੜਾ ਇਹਨਾਂ ਘੱਟ ਗਿਣਤੀਆਂ ਦਾ ਸਫਾਇਆ ਕਰੋ। ਤੇ ਜੇ ਅਜੇ ਵੀ ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਉੱਥੇ ਅੱਛੇ ਦਿਨ ਆ ਗਏ ਦਾ ਮਤਲਬ ਕੀ ਹੈ ਤੇ ਫਿਰ ਇਤਿਹਾਸ ਇਸ ਕਿਸਮ ਦੀ ਗਫਲਤ ਵਾਲਿਆਂ ਨੂੰ ਫਿਰ ਇਹੀ ਕਹਿੰਦਾ ਹੁੰਦਾ ਕਿ ਭਾਈ ਤੁਸੀਂ ਐਗਜ਼ਿਸਟ ਕਰਨ ਦੇ ਕਾਬਿਲ ਹੀ ਨਹੀਂ ਸੀ ਤੇ ਜੇ ਤੁਸੀਂ ਵਾਈਪ ਆਊਟ ਹੋ ਗਏ ਹੋ ਤਾਂ ਯੂ ਡਿਜ਼ਰਵ ਇਟ। ਸੋ ਇਹ ਹਿੰਦੁਸਤਾਨ ਦਾ ਸਿਆਸੀ ਕਲਾਈਮੇਟ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਤਰ੍ਹਾਂ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।